ਖਬਰ ਕਰਦੇ ਜਾਈਏ ਜਿਹੜੀ ਯੂਕੇ ਤੋਂ ਆ ਰਹੀ ਆ। ਸਿੱਖ ਗਰੁੱਪ ਇਸ ਟਾਈਮ ਬੜੇ ਗੁੱਸੇ 'ਚ ਆ ਤੇ ਉਹ ਨਿਰਾਸ਼ਾ ਜਿਹੜੀ ਪ੍ਰਗਟਾ ਰਹੇ ਆ। ਉੱਥੋਂ ਦੇ ਯੂਕੇ ਸਕੂਲਸ ਦੇ ਵਿੱਚ ਇੱਕ ਓਏਸਿਸ ਕਮਿਊਨਿਟੀ ਲਰਨਿੰਗ ਦੇ ਦੁਆਰਾ ਸਲਾਈਡ ਸ਼ੋਅ ਚਲਾਇਆ ਗਿਆ, ਜਿਸ ਦੇ ਵਿੱਚ ਰਿਲੀਜੀਅਸ ਐਕਸਟ੍ਰੀਮਿਜ਼ਮ ਨੂੰ ਦਿਖਾ ਰਹੇ ਸੀ। ਤਾਲਿਬਾਨ ਜਿਹੜੇ ਕਿ ਜਾਣੇ ਜਾਂਦੇ ਆ ਇਸ ਸਭ ਦੇ ਲਈ, ਉਸ ਦੇ ਨਾਲ ਜਿਹੜੇ ਕੂ ਕਲਕਸ ਕਲੈਨ ਵਾਲੇ ਜਿਹੜੇ ਇੱਥੇ ਅਮਰੀਕਾ 'ਚ ਹੁੰਦੇ ਸੀ, ਉਹਨਾਂ ਦੇ ਨਾਲ ਉਹਨਾਂ ਨੇ ਯੂਕੇ ਦੇ ਸਿੱਖ ਯੂਥ ਦੀਆਂ ਫੋਟੋਆਂ ਜਿਹੜੀਆਂ ਉਹ ਲਾ ਦਿੱਤੀਆਂ। ਹੁਣ ਇਹ ਜਿਹੜਾ ਸਿੱਖ ਗਰੁੱਪ ਆ, ਇਹ ਪਤਾ ਲੱਗਣ ਤੋਂ ਬਾਅਦ ਦੇ ਵਿੱਚ ਇਹ ਸਵਾਲ ਜਿਹੜਾ ਉਹ ਉਹਨਾਂ ਨੂੰ ਚੱਕ ਰਿਹਾ ਆ ਵੀ ਭਾਈ ਇਹ ਤੁਹਾਡਾ ਕੀ ਮਤਲਬ ਆ। ਕਹਿੰਦੇ ਵੀ ਅਜੇ ਤੱਕ ਕੋਈ ਵੀ ਯੂਕੇ ਦੇ ਵਿੱਚ ਇਹਨਾਂ ਮਾਮਲਿਆਂ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਨਾ ਕੋਈ ਸ਼ਾਮਿਲ ਆ, ਨਾ ਹੀ ਕਿਸੇ ਨੇ ਇਦਾਂ ਦਾ ਕੰਮ ਕੀਤਾ ਤੇ ਨਾ ਹੀ ਕੋਈ ਇਹ ਕਰਦਾ ਆ ਸਿੱਖਾਂ ਦੇ ਵਿੱਚੋਂ। ਸਿੱਖ ਯੂਥ ਯੂਕੇ ਦੇ ਲੀਡਰ ਦੀਪਾ ਸਿੰਘ, ਜਿਨ੍ਹਾਂ ਨੂੰ ਇੱਕ ਵਾਰੀ ਉਹਨਾਂ ਨੇ ਏਅਰਪੋਰਟ ਦੇ ਉੱਤੇ ਕਾਫੀ ਲੰਮੇ ਸਮੇਂ ਦੇ ਲਈ ਬਿਠਾ ਕੇ ਸਵਾਲ ਜਵਾਬ ਵੀ ਜਿਹੜੇ ਕੀਤੇ ਸੀਗੇ, ਉਹਨਾਂ ਦੇ ਦੁਆਰਾ ਇਹਨਾਂ ਗਰੁੱਪਸ ਦੇ ਨਾਲ ਕਹਿੰਦੇ ਤੁਲਨਾ ਕਰਨਾ ਇੱਕ ਬਹੁਤ ਹੀ ਮਾੜੀ ਚੀਜ਼ ਆ। ਕਹਿੰਦੇ ਵੀ ਇਹ ਐਂਟੀ ਸਿੱਖ ਬਿਗਟਰੀ ਆ, ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇੱਕ ਹੋਰ ਆਪਾਂ ਉਦਾਹਰਣ ਜਿਹੜਾ ਉਹ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਯੂਕੇ ਵਿੱਚ ਨਿਆਣਿਆਂ ਦੇ ਵਿੱਚ ਵੀ ਸਿੱਖਾਂ ਪ੍ਰਤੀ ਜਿਹੜੀ ਹੇਟ ਆ ਉਹ ਫੈਲਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਆ। ਮਨਜਿੰਦਰਪਾਲ ਕੌਰ ਇੰਟਰਨੈਸ਼ਨਲ ਲੀਗਲ ਡਾਇਰੈਕਟਰ ਨੇ, ਉਹਨਾਂ ਨੇ ਕਿਹਾ ਵੀ ਜਿਹੜਾ ਮਟੀਰੀਅਲ ਆ ਇਹ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪਾਵਰ ਪੁਆਇੰਟ ਦੇ ਵਿੱਚ ਪੇਸ਼ ਕੀਤਾ ਆ, ਇਹ ਬਹੁਤ ਹੀ ਖਤਰਨਾਕ ਆ। ਇਹ ਇੱਕ ਬਹੁਤ ਵੱਡਾ ਜਿਹੜਾ ਆ ਗੁਨਾਹ ਇਹਨਾਂ ਨੇ ਕੀਤਾ ਆ ਸਿੱਖ ਕਮਿਊਨਿਟੀ ਦੇ ਉਲਟ। ਕਹਿੰਦੇ ਵੀ ਇਸ ਦੇ ਨਾਲ ਸਿੱਖਾਂ ਦੇ ਉਲਟ ਹੇਟ ਕ੍ਰਾਈਮ ਵਧਣ ਦਾ ਤੇ ਜਾਂ ਨਿਆਣੇ ਜਿਹੜੇ ਸਿੱਖ ਨਿਆਣੇ ਉੱਥੇ ਪੜ੍ਹਦੇ ਆ ਉਹਨਾਂ ਦੀ ਬੁਲਿੰਗ ਹੋਣ ਦਾ ਖਤਰਾ ਹੋਰ ਵੀ ਜ਼ਿਆਦਾ ਵੱਧਦਾ ਆ। ਸਿੱਖ ਪ੍ਰੈਸ ਐਸੋਸੀਏਸ਼ਨ ਨੇ ਇਸ ਨੂੰ ਟਰਾਂਸਨੈਸ਼ਨਲ ਐਂਟੀ ਸਿੱਖ ਰਿਪਰੈਸ਼ਨ ਪ੍ਰੋਗਰਾਮ ਦੇ ਤਹਿਤ ਜਿਹੜਾ ਉਹ ਦੇਖਿਆ ਗਿਆ ਆ। ਤਾਲਿਬਾਨ ਜਿਹਨਾਂ ਦਾ ਪਤਾ ਹੈ ਵੀ ਉਹ ਸਿਰ ਕਲਮ ਕਰਦੇ ਰਹੇ ਆ, ਸਟੋਨਿੰਗ ਕਰਦੇ ਆ, ਕਈ ਤਰੀਕੇ ਦੀ ਉਹ ਵਾਇਲੈਂਸ ਕਰਦੇ ਆ। ਕਹਿੰਦੇ ਵੀ ਕੋਈ ਵੀ ਸਿੱਖ ਸੇਵਾਦਾਰ ਜਾਂ ਸਿੱਖ ਜਾਣਾ ਯੂਐਸ ਦੇ ਵਿੱਚ ਜਾਂ ਕਹਿ ਲਓ ਯੂਕੇ ਦੇ ਵਿੱਚ ਜਿੱਥੇ ਹੋਇਆ ਆ ਵੀ ਉਹਨੂੰ ਚਾਰਜ ਨਹੀਂ ਕੀਤਾ ਗਿਆ ਕਿਸੇ ਟੈਰਰਿਜ਼ਮ ਦੇ ਐਕਟ ਦੇ ਵਿੱਚ, ਤੇ ਰਿਲੀਜਨ ਐਕਸਟ੍ਰੀਮਿਜ਼ਮ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਲਾਉਣੀਆਂ ਇਹ ਸਰਾਸਰ ਜਿਹੜਾ ਆ ਉਹ ਹੁਣ ਗਲਤ ਹੈਗਾ ਆ। ਉਹਨਾਂ ਦੇ ਓਐਸਿਸ ਕਮਿਊਨਿਟੀ ਲਰਨਿੰਗ ਦੇ ਜਿਹੜੇ ਸਪੋਕਸ ਪਰਸਨ ਆ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਸਾਡੇ ਉੱਤੇ ਕਿਸੇ ਦਾ ਦਬਾਅ ਨਹੀਂ ਸੀਗਾ, ਨਾ ਸਰਕਾਰ ਦਾ ਨਾ ਕਿਸੇ ਹੋਰ ਆਰਗੇਨਾਈਜੇਸ਼ਨ ਦਾ। ਇਹ ਸਾਡੇ ਕਰਿਕੂਲਮ ਦਾ ਹਿੱਸਾ ਆ, ਸਕੂਲ ਇਸ ਨੂੰ ਵਰਤ ਸਕਦੇ ਆ ਤੇ ਇਹ ਨਹੀਂ ਪਤਾ ਵੀ ਕਿੰਨੇ ਸਕੂਲਾਂ ਦੇ ਵਿੱਚ ਇਸ ਨੂੰ ਇਸ ਟਾਈਮ ਦਿਖਾਇਆ ਗਿਆ ਹੈਗਾ ਆ। ਸੋ ਇਹ ਹੁਣ ਜੇ ਦੇਖਿਆ ਜਾਵੇ ਤਾਂ ਇਸ ਦੇ ਉੱਤੇ ਕਾਫੀ ਜ਼ਿਆਦਾ ਜਿਹੜੇ ਯੂਕੇ ਦੇ ਸਿੱਖ ਯੂਥ ਆ ਉਹ ਨਾਰਾਜ਼ਗੀ ਜਿਹੜੀ ਉਹ ਪ੍ਰਗਟਾ ਰਹੇ ਆ ਵੀ ਇਹ ਇੱਕ ਟੋਟਲੀ ਗਲਤ ਆ ਤੇ ਸਿੱਖਾਂ ਦੇ ਉਲਟ ਚੱਲ ਰਹੀ ਇੱਕ ਭਾਵਨਾ ਆ ਉਸ ਨੂੰ